ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਇੱਕ ਪੰਥਕ ਚਰਚਾ ਦੀ, ਜਿਹੜੀ ਕਿ ਚਰਚਾ ਤਾਂ ਹੁਣ ਤੁਰੀ ਆ ਪਰ ਉਹ ਬੈਠਕ ਤਾਂ ਗੁਪਤ ਹੀ ਸੀਗੀ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ, ਉਹਨਾਂ ਨੇ ਧਾਮੀ ਸਾਹਿਬ ਤੇ ਭੂੰਦੜ ਦੇ ਨਾਲ ਇੱਕ ਮੀਟਿੰਗ ਕੀਤੀ, ਉਹ ਵੀ ਗੁਪਤ ਬੈਠਕ ਹੋਈ ਹੈ ਜੀ। ਪ੍ਰਵੀਨ ਜੀ, ਇਹ ਅਖਬਾਰਾਂ ਦੀ ਸੁਰਖੀ ਬਣ ਚੁੱਕੀ ਹੈ ਜੀ ਕਿ ਜੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਬਲਵਿੰਦਰ ਸਿੰਘ ਭੁੰਦੜ ਹੋਰਾਂ ਦੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨਾਲ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਗੁਪਤ ਬੈਠਕ ਹੋਈ ਹੈ। ਠੀਕ ਹੈ ਜੀ। ਧਾਮੀ ਹੋਰੀ ਕਹਿੰਦੇ ਕੋਈ ਨਹੀਂ ਹੋਈ, ਭੁੰਦੜ ਕਹਿੰਦਾ ਕੋਈ ਨਹੀਂ ਹੋਈ। ਜਥੇਦਾਰ ਸਾਹਿਬ ਮੀਡੀਆ ਨਾਲ ਗੱਲ ਨਹੀਂ ਕਰਦੇ ਇਸ ਪਹਿਲੂ ਤੇ। ਠੀਕ ਹੈ। ਆਪਾਂ ਕਹਿੰਦੇ ਅਖਬਾਰਾਂ ਦੀਆਂ ਖਬਰਾਂ ਤੇ ਵੀ ਨਹੀਂ ਆਪਾਂ ਜਾਂਦੇ, ਪਰ ਇਸ ਖਬਰਾਂ ਦੇ ਹਵਾਲੇ ਦੇ ਵਿੱਚ ਇੱਕ 70 ਦੀ ਖਬਰ ਹੈ ਜੀ। ਉਹ ਇੱਕ 70 ਦੀ ਖਬਰ ਇਹ ਹੈ ਕਿ ਜਿਸ ਤਰ੍ਹਾਂ ਮੀਡੀਆ ਨੇ ਬਲਵਿੰਦਰ ਸਿੰਘ ਭੁੰਦੜ ਹੋਰਾਂ ਨੂੰ ਕਾਰਜਕਾਰੀ ਪ੍ਰਧਾਨ ਅਕਾਲੀ ਦਲ ਬਾਦਲ ਨੂੰ ਪੁੱਛਿਆ ਕਿ ਜੀ ਬੈਠਕ ਹੋਈ, ਉਹ ਕਹਿੰਦੇ ਨਹੀਂ, ਕੋਈ ਗੁਪਤ ਬੈਠਕ ਨਹੀਂ ਹੋਈ। ਮਤਲਬ ਗੁਪਤ ਕੀ, ਉਹ ਤਾਂ ਕਹਿੰਦੇ ਬੈਠਕ ਹੀ ਨਹੀਂ ਹੋਈ। ਇਸੇ ਤਰ੍ਹਾਂ ਮੀਡੀਆ ਨੇ ਫਤਿਹਗੜ੍ਹ ਸਾਹਿਬ ਤੇ ਧਰਤੀ ਤੋਂ ਹੀ ਆਉਂਦੇ ਕਰਨੈਲ ਸਿੰਘ ਜੋੜੀ, ਜਿਹੜੇ ਕਿਸੇ ਸਮੇਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਰਹੇ ਨੇ, ਜੱਦਾ ਟੌੜਾ ਦੇ ਖਾਸਮ ਖਾਸ ਚੋਂ ਰਹੇ ਨੇ, ਨੇੜਲਿਆਂ ਚੋਂ ਰਹੇ ਨੇ, ਉਹ ਵੀ ਉਹਨਾਂ ਨੂੰ ਵੀ ਸਵਾਲ ਕਰ ਲਿਆ। ਇਹ ਖਬਰ ਆ ਰਹੀ ਹੈ ਜੀ, ਤੁਹਾਡਾ ਕੀ ਕਹਿਣਾ ਕਿ ਗੁਪਤ ਬੈਠਕ ਹੋਈ ਹੈ? ਉਹਨਾਂ ਨੇ ਜਿਹੜੀ 71 ਚ ਜਵਾਬ ਦਿੱਤਾ, ਉਹ ਮੀਡੀਆ ਨੇ ਉਹਨੂੰ ਲਿਆ। ਉਹਨਾਂ ਨੇ ਜਵਾਬ ਦਿੱਤਾ ਕਿ ਫਿਰ ਕੀ ਹੋ ਗਿਆ ਜੇ ਗੁਪਤ ਬੈਠਕ ਹੋਗੀ। ਅੱਛਾ, ਮਤਲਬ ਇਹਦਾ ਮਤਲਬ ਹੋਈ ਹੈ ਨਾ। ਉਹਨਾਂ ਦਾ ਆ ਜਵਾਬ ਕਿ ਇਹਦੇ ਵਿੱਚ ਗਲਤ ਕੀ ਹੈ ਜੀ ਗੁਪਤ ਬੈਠਕ ਚ, ਕਿ ਗੁਪਤ ਬੈਠਕ ਹੋਣ ਚ ਗਲਤ ਕੀ ਹੈ, ਇਹਦਾ ਮਤਲਬ ਗੁਪਤ ਬੈਠਕ ਹੋ ਗਈ। ਚਲੋ ਆਪਾਂ ਕਹਿੰਦੇ ਕੁਛ ਗਲਤ ਨਹੀਂ ਗਾ, ਪਰ ਸਵਾਲ ਇਹ ਹੈ ਕਿ ਬੈਠਕ ਹੋਈ ਕਿਉਂ? ਕੀ ਇਸ ਨੂੰ ਅਸੀਂ ਇਸ ਬੈਠਕ ਨੂੰ ਉਸੇ ਕੜੀ ਵਜੋਂ ਦੇਖੀਏ ਜਿਹੜੀ ਕੜੀ ਦੀ ਸ਼ੁਰੂਆਤ ਬਿਰਸਾ ਸਿੰਘ ਬਲਟੋਹਾ, ਮਲੂਕਾ ਤੇ ਭੁੰਦੜ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਦਮਦਮਾ ਤਖਤ ਸ੍ਰੀ ਦਮਦਮਾ ਸਾਹਿਬ ਪਹੁੰਚ ਕੇ ਕੀਤੀ ਸੀ? ਕਿ ਇਸ ਬੈਠਕ ਨੂੰ ਉਸੇ ਕੜੀ ਵਜੋਂ ਦੇਖੀਏ ਜਿਹੜੀ ਬੈਠਕ ਦੇ ਲਈ ਬਿਰਸਾ ਸਿੰਘ ਬਲਟੋਹਾ ਖੰਡਾ ਖੜਕਾਉਣ ਦੀਆਂ ਗੱਲਾਂ ਕਰਦਿਆਂ ਜਥੇਦਾਰ ਗਿਆਨੀ ਰਘੁਵੀਰ ਸਿੰਘ ਦੇ ਘਰ ਤੱਕ ਪਹੁੰਚ ਗਿਆ ਸੀ? ਕਿ ਇਸ ਬੈਠਕ ਨੂੰ ਉਸੇ ਕੜੀ ਦਾ ਹਿੱਸਾ ਦੇਖੀਏ ਜਿਹੜੀ ਕੜੀ ਲਈ ਦਲਜੀਤ ਸਿੰਘ ਚੀਮਾ ਹੋਰੀ, ਭੁੰਦੜ ਹੋਰੀ ਜਥੇਦਾਰ ਗਿਆਨੀ ਰਘੁਵੀਰ ਸਿੰਘ ਕੋਲ ਵਕਤ ਲੈ ਕੇ ਪਹੁੰਚ ਗਏ ਸੀ? ਅੱਜ ਮਤਲਬ ਸੁਨੀਲ ਜਾਖੜ ਦਾ ਇਹ ਬਿਆਨ ਕਿ ਮੈਂ ਜਥੇਦਾਰ ਸਾਹਿਬ ਨੂੰ ਨਿਮਰ ਬੇਨਤੀ ਕਰਦਾ ਕਿ ਭਾਰਤ ਦੀ ਸਭ ਤੋਂ ਪੁਰਾਣੀ ਦੂਜੇ ਨੰਬਰ ਦੀ ਪਾਰਟੀ ਨਾਲ ਕਿਤੇ ਮੁਕਾ ਬੈਠਿਓ, ਮੇਰੀ ਅਰਜ਼ੋਈ ਆ ਕਿ ਤਨਖਾਹੀਆ ਦੀ ਸਜ਼ਾ ਲਾਉਣੀ ਹੈ ਜਿਹੜੀ ਉਹ ਜ਼ਰੂਰ ਲਾਇਓ, ਪਰ ਅਕਾਲੀ ਦਲ ਦੀ ਹੋਂਦ ਨਾ ਕਿਤੇ ਮੁੱਕ ਜਾਵੇ। ਉਧਰ ਖੱਬੀਆਂ ਧਿਰਾਂ ਦੇ ਨੁਮਾਇੰਦੇ ਪੰਜਾਬ ਦੇ ਸੋਸ਼ਲ ਮੀਡੀਆ ਤੇ ਲਿਖੀ ਜਾਂਦੇ ਨੇ, ਹਨਾ, ਕੀ ਇਹ ਜਾਖੜ ਹੋਰੀ ਆਪ ਬੋਲ ਰਹੇ ਨੇ ਕਿ ਖੱਬੀਆਂ ਧਿਰਾਂ ਦੇ ਲੀਡਰ ਆਪ ਬੋਲ ਰਹੇ ਨੇ ਜਾਂ ਬੁਲਵਾਇਆ ਜਾ ਰਿਹਾ ਇਹਨਾਂ ਤੋਂ ਵੀ? ਸਹੀ। ਕੀ ਜਥੇਦਾਰ ਗਿਆਨੀ ਰਘੁਵੀਰ ਸਿੰਘ ਹੋਰਾਂ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਤੇ ਇਹ ਦਬਾਅ ਦੀ ਰਾਜਨੀਤੀ ਹੈ? ਕੱਲ ਧਾਮੀ ਹੋਰੀ ਤੇ ਬਲਵਿੰਦਰ ਭੁੰਦੜ ਹੋਰੀ ਫਤਿਹਗੜ੍ਹ ਸਾਹਿਬ ਸੀਗੇ ਤੇ ਕਹਿੰਦੇ ਜੀ ਉਹੀ ਲਾਂਘਾ ਸੀਗਾ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ, ਤੇ ਉਦੋਂ ਹੀ ਪਤਾ ਲੱਗਿਆ ਜਦੋਂ SGPC ਦੇ ਕਾਲਜ ਦੇ ਵਿੱਚ ਇੱਕ ਕਮਰੇ 'ਚ ਬੈਠਕ ਸ਼ੁਰੂ ਹੋ ਗਈ। ਤੇ ਜਦੋਂ ਬੈਠਕ ਮੁੱਕੀ ਤਦ ਲੋਕਾਂ ਨੂੰ ਪਤਾ ਲੱਗਿਆ, ਨਾ ਸਥਾਨਕ ਲੀਡਰਾਂ ਨੂੰ ਪਤਾ ਲੱਗਿਆ, ਨਾ ਕਾਲਜ ਦੇ ਸਟਾਫ ਨੂੰ ਪਤਾ ਲੱਗਣ ਦਿੱਤਾ, ਨਾ ਕੁਛ। ਤੇ ਬਾਅਦ ਚੋਂ ਹੀ ਪਤਾ ਲੱਗਿਆ, ਤੇ ਪਰ ਬਾਅਦ ਚੋਂ ਇਸ ਮਸਲੇ ਤੇ ਬੋਲਣ ਲਈ ਕੋਈ ਤਿਆਰ ਨਹੀਂ। ਸਵਾਲ ਇਹ ਹੈ ਕਿ ਜਦੋਂ ਮਾਮਲਾ ਤਖਤ ਸਾਹਿਬ ਤੇ ਹੈ, ਠੀਕ ਹੈ ਜੀ, ਫਿਰ ਇਹ ਕੀ ਗੁਪਤ ਬੈਠਕਾਂ ਮਾਇਨੇ ਰੱਖਦੀਆਂ? ਕੀ ਇਹ ਸਹੀ ਹੈ? ਕੀ ਇਹ ਮਰਿਆਦਾ ਤੌਰ ਤੇ ਠੀਕ ਨੇ? ਇੱਕ ਦਿਨ ਪਹਿਲਾਂ ਬੁੱਧੀਜੀਵੀਆਂ ਦੀ ਬੈਠਕ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਵੀ ਸੀਗੇ, ਧਾਮੀ ਜੀ ਵੀ ਸੀਗੇ, ਉੱਥੇ ਹੀ ਰੱਖ ਲੈਂਦੇ ਜਿਹੜੀ ਗੱਲ ਰੱਖਣੀ ਸੀ। ਤੇ ਭੁੰਦੜ ਹੋਰੀ ਪਹਿਲਾਂ ਗਿਆਨੀ ਰਘੁਵੀਰ ਸਿੰਘ ਹੋਰਾਂ ਕੋਲ ਜਾਇਆ ਇਹਨੇ, ਇੱਕ ਸਮੇਂ ਪਹਿਲਾਂ ਇਹਨਾਂ ਕੋਲ ਵੀ ਜਾ ਚੁੱਕੇ ਨੇ, ਬਹੁਤ ਸਮਾਂ ਪਹਿਲਾਂ। ਫਿਰ ਕੀ ਇਹ ਉਹਨਾਂ ਨੂੰ ਮਨਾਇਆ ਜਾ ਰਿਹਾ ਕਿ ਜਿਹੜਾ ਤੁਸੀਂ ਅਸਤੀਫਾ ਵਾਲਾ ਪਹਿਲੂ ਲਿਆਂਦਾ ਸੀ ਉਹਦੇ ਕਰਕੇ ਜਿਹੜੀ ਨਾਰਾਜ਼ਗੀ ਹੈ ਜੀ, ਉਹ ਨਾਰਾਜ਼ਗੀ ਨਾ ਰੱਖਿਓ, ਜਾਂ ਹੁਣ ਮਨਾਇਆ ਜਾ ਰਿਹਾ ਕਿ ਅਸਤੀਫਾ ਦੇ ਦਿਓ ਦੁਬਾਰਾ? ਗੁਪਤ ਬੈਠਕ ਹੈ, ਇਹ ਚਰਚਾ ਜ਼ੋਰ ਫੜ ਗਈ ਹੈ, ਔਰ ਇਹਦੇ ਉੱਤੇ ਕਿਤੇ ਨਾ ਕਿਤੇ ਭੁੰਦੜ ਹੋਰੀ, ਧਾਮੀ ਹੋਰੀ, ਸੁਖਬੀਰ ਬਾਦਲ ਹੋਰੀ ਤਾਂ ਲੋਕਾਂ ਦੇ ਨਿਸ਼ਾਨੇ ਤੇ ਆ ਹੀ ਰਹੇ ਨੇ, ਪਰ ਜਥੇਦਾਰ ਸਾਹਿਬ ਹੋਰਾਂ ਕੰਨੀ ਵੀ ਸਵਾਲੀਆ ਨਜ਼ਰਾਂ ਉੱਠਣ ਲੱਗੀਆਂ ਨੇ। ਜੀ ਬਿਲਕੁਲ।